Khalistanis tried to heckle Indian ambassador, not tried to heckle, they heckled. और कह के उन्होंने कि भाई तू जवाब दे with baseless questions भी क्वेश्चन ही कोई ਉਹਦਾ ਬੇਸ ਨਹੀਂ ਉਹ ਬੰਦਾ ਮਾਰਤਾ ਤੁਸੀਂ ਕੈਨੇਡਾ 'ਚ ਅਮਰੀਕਾ 'ਚ ਤੁਹਾਨੂੰ ਅਮਰੀਕਨ ਸਿਸਟਮ ਨੇ ਫੜ ਲਿਆ ਐਟ ਦਾ ਲਾਸਟ ਮਿੰਟ ਜਿਹਨੂੰ ਤੁਸੀਂ ਐਲੀਮੀਨੇਟ ਕਰਨਾ ਸੀ ਹਿੰਮਤ ਸਿੰਘ who led the pro Khalistanis at Hicksville Gurdwara in New York also accused Ambassador Sandhu for India's role in assassination of Hardeep Singh Nijjar, who was president of Surrey Gurdwara and coordinator for Canadian chapter of Khalistan referendum. Sikhs of America, leading Sikh organization in USA, condemned the disrespect of a Sikh devotee. Ambassador of India to USA, Taranjit Singh Sandhu, in a Gurdwara in Long Island, New York yesterday. उन्होंने कहा जी ये लीडिंग सिख ऑर्गेनाइजेशन जरा ये कमलजीत सोनी या जैसी सिंह ये किते आके दिखाण किते भी आके कहण कि जी असी लीडिंग ऑर्गेनाइजेशन असी इंडियन गवर्नमेंट के हक च आ रहे हैं फिर ये देख लैणगे कि ये की इन्हां दी औकात की है किसी ने उहदी चपेड़ नहीं मारी उहदी दस्तार नूं हथ नहीं तां आम लोग तां ये भी कह सकते हैं बई ये दस्तार गुरु दी है गुरु पंथ दी है ਤੁਸੀਂ ਤਾਂ ਜਿਹੜਾ ਉਹ ਦਸਤਾਰ ਰੱਖ ਕੇ ਜਿਹੜਾ ਉਹ ਉਹਨਾਂ ਦੀ ਬਨਾਰਸੀ ਟੋਪੀ ਵਾਲਿਆਂ ਦੇ ਵਕੀਲ ਬਣੇ ਹੋਏ ਹੋ ਜਾਂ ਉਹਨਾਂ ਦੇ ਦੂਤ ਬਣੇ ਹੋਏ ਇਹ ਪੱਗ ਜਿਹੜੀ ਇਹ ਤਾਂ ਗੁਰੂ ਦੀ ਹੈ ਪਰ ਕਿਸੇ ਨੇ ਉਹ ਰਾਦਰ ਭਾਈ ਹਿੰਮਤ ਸਿੰਘ ਨੇ ਯਕੀਨੀ ਬਣਾਇਆ ਵੀ ਇਹਨੂੰ ਹੱਥ ਨਾ ਲਾਇਆ ਇਹ ਜਾਣ ਕੇ ਇਹਨਾਂ ਪੱਗਾਂ ਵਾਲਿਆਂ ਨੂੰ ਅੱਗੇ ਕਰਕੇ ਇਹਨਾਂ ਨੂੰ ਬੇਇੱਜ਼ਤ ਕਰਵਾਉਣਾ ਚਾਹੁੰਦੇ ਨੇ ਇਹਨਾਂ ਦਾ ਨੁਕਸਾਨ ਕਰਵਾਉਣਾ ਚਾਹੁੰਦੇ ਨੇ ਤਾਂ ਕਿ ਉਹਨਾਂ ਨੂੰ ਫਿਰ ਕਿਉਂਕਿ ਹੁਣ ਉਹ ਫਸੇ ਹੋਏ ਨੇ ਉਹਨਾਂ ਨੂੰ ਬਹਾਨਾ ਮਿਲੇ ਕਿ ਜੀ ਦੇਖੋ ਸਾਡੇ ਡਿਪਲੋਮੈਟਸ ਨਾਲ ਕੀ ਹੋਇਆ ਮੈਨੇਜਮੈਂਟ ਤੁਸੀਂ ਇਹਨਾਂ ਦਾ ਹਾਲ ਦੇਖੋ ਇੱਕ ਪਾਸੇ ਪ੍ਰੇਅਰ ਪਲੇਸ ਕਹਿ ਰਹੇ ਨੇ ਮੈਨੇਜਮੈਂਟ ਨੇ ਕਿਹਾ ਕਿ ਉਹਨਾਂ ਨੂੰ ਸੱਦਿਆ ਸੀ ਜੀ ਸਾਡੀ ਪਰਸਨਲ ਪ੍ਰਾਪਰਟੀ ਹੈ ਔਰ ਕੋਈ ਆਇਆ ਹਿੰਮਤ ਸਿੰਘ ਉਹਨਾਂ ਨੇ ਕਿਹਾ ਇਹ ਗੁਰਦੁਆਰਾ ਹੈ ਸਿੱਖ ਸੰਗਤ ਦਾ ਔਰ ਇਹ ਜਿਹੜੇ ਨੇ ਇਹ ਕਿਲਰ ਹਾਊਸ ਤੋਂ ਆਇਆ ਉਹਨਾਂ ਨੇ ਕਿਹਾ ਐਮਬੈਸੀ ਨਹੀਂ ਹੈ ਕਿਲਰ ਹਾਊਸ ਇਹਨਾਂ ਨੇ ਸਾਡਾ ਇੱਕ ਬੰਦਾ ਮਾਰਿਆ ਦੂਜਾ ਮਾਰ ਦੇਣਾ ਸੀ ਉਹ ਕਹਿੰਦਾ ਵੀ ਪੁਲਿਸ ਅਫਸਰ ਨੇ ਕਿਹਾ ਯਾ ਆਈ ਐਮ ਅਵੇਅਰ ਵਟ ਇਜ਼ व्यूअर्स वेलकम बैक ऑन प्रोग्राम सो व्यूअर्स गलबात करन जा रहे हैं कि न्यूयॉर्क विच भारतीय एम्बेसडर दी होई दुर्गति नूं लै के सिख कौम विचले जड़े राह दे टाउनटाउन ने खूब चीक झाड़ा जड़ा पाया और भारत दे टीवी चैनलों ते सोशल मीडिया ते पै रहीआं चीकां दा वॉल्यूम भी बहुत ज़्यादा और बाहरले सिखां ते सिख जथेबंदियां नूं गुरुद्वारियां विच भारती एजेंटां दी घुसपैठ ते तिखी नज़र रखनी चाहिदी है सो इस बारे आपां गलबात करन जा रहे हैं सो असीं चाहांगे कि तुसां इसे तरह बने रहना देखण सुन लई एंड लिखण लई तुहाडा सब दा बहुत बहुत धन्नवाद जी डॉक्टर साहब की कहना चाहोगे देखो जिथे गुड़ हुंदा उत्थे ही मक्खियां आउंदियां ਤੇ ਜਦੋਂ ਅਸੀਂ ਰਾਹ ਔਰ ਉਹਨਾਂ ਦੀਆਂ ਏਜੰਸੀਆਂ ਦੀ ਗੱਲ ਕਰਦੇ ਹਾਂ ਫਿਰ ਇਹ ਗੱਲਬਾਤ ਟੌਂਟ ਬਟੌਂਟਾਂ ਦੀ ਗੱਲ ਤੋਂ ਬਿਨਾਂ ਕਿਵੇਂ ਮੁਕੰਮਲ ਹੋਏ ਜੀ ਸੋ ਇੱਕ ਪਾਸੇ ਤਾਂ ਕੱਲ੍ਹ ਦੀ ਘਟਨਾ ਨੇ ਅਸੀਂ ਕਿਹਾ ਹੀ ਹੈ ਕਿ ਵੀ ਉਹਨਾਂ ਦੇ ਮੀਡੀਆ 'ਚ ਚੀਕਾਂ ਪਵਾਈਆਂ ਹੋਈਆਂ ਅਤੇ ਹੁਣ ਟੌਂਟ ਬਟੌਂਟ ਜਿਨ੍ਹਾਂ ਦੀ ਬ੍ਰੈਡ ਬਟਰ ਕਈਆਂ ਦੀ ਉੱਥੋਂ ਦੇ ਆਸ਼ੀਰਵਾਦ ਨਾਲ ਚੱਲਦੀ ਹੈ ਜਾਂ ਉਹਨਾਂ ਦੇ ਚੈੱਕਸ ਨਾਲ ਚੱਲਦੀ ਹੈ ਜੀ ਤੇ ਕਈਆਂ ਨੇ ਜਿਨ੍ਹਾਂ ਨੇ ਕਾਰੋਬਾਰੀ ਮਫਾਦ ਇੰਪੋਰਟ ਐਕਸਪੋਰਟ ਬਿਜ਼ਨਸ ਵਪਾਰੀ ਕਿਸਮ ਦੇ ਲੋਕ ਅੱਜ ਹੀ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਮੈਂ ਕਿਹਾ ਕਿ ਭਾਈ ਇਹ ਕਦੇ ਤੁਸੀਂ ਇਹ ਵੀ ਦੇਖਿਆ ਵੀ ਜਿਹੜੇ ਵਪਾਰੀ ਨੇ ਉਹ ਪ੍ਰੋ ਰੈਵੋਲੂਸ਼ਨ ਹੋਣ ਜਾਂ ਐਂਟੀ ਐਸਟੈਬਲਿਸ਼ਮੈਂਟ ਹੋਣ ਉਹ ਕਦੇ ਨਹੀਂ ਹੁੰਦੇ ਉਹਨਾਂ ਨੇ ਰਲ ਮਿਲ ਕੇ ਹੀ ਖਾਣਾ ਹੁੰਦਾ ਰਲ ਮਿਲ ਕੇ ਸਾਰੇ ਠੇਕੇਦਾਰ ਅੰਗਰੇਜ਼ਾਂ ਦੇ ਜ਼ਮਾਨੇ 'ਚ ਵੀ ਜਿਹੜੇ ਰਾਏ ਬਹਾਦਰ ਸਰਦਾਰ ਬਹਾਦਰ ਖਾਨ ਬਹਾਦਰ ਕਲਾਸ ਦੇ ਲੋਕ ਸੀ ਉਹ ਸਾਰੇ ਉਹੀ ਟੌਂਟ ਬਰੌਂਟ ਜਿਨ੍ਹਾਂ ਨੂੰ ਆਮ ਸਾਡੇ ਬਜ਼ੁਰਗ ਅੰਗਰੇਜ਼ਾਂ ਦੇ ਕੁੱਤੇ ਕਹਿੰਦੇ ਸੀ ਔਰ ਇਹ ਅੱਜ ਜਿਹੜੇ ਇਸ ਨਸਲ ਦੇ ਲੋਕ ਨੇ ਉਹ ਇਹਨਾਂ ਦੇ ਹਿੰਦੂ ਤਵੀਆਂ ਦੇ ਕੁੱਤੇ ਨੇ ਉਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਹੋਣੀਆਂ ਚਾਹੀਦੀਆਂ ਹੁਣ ਪਹਿਲੀ ਗੱਲ ਤਾਂ ਬੜੀ ਸਪਸ਼ਟ ਹੈ ਕਿ ਭਾਈ ਕੋਈ ਉਹਦੇ ਨਾਲ ਤਰਨਜੀਤ ਸਿੰਘ ਸੰਧੂ ਇੰਡੀਆ ਦੇ ਐਂਬੈਸਡਰ ਦੇ ਨਾਲ ਗੁਰਦੁਆਰੇ ਦੀ ਹਦੂਦ 'ਚ ਕੋਈ ਮਾਰ ਕੁਟਾਈ ਨਹੀਂ ਕੀਤੀ ਗਈ ਈਵਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਾਂ ਦੀਵਾਨ ਹਾਲ 'ਚ ਉਹਨੇ ਆਪਣਾ ਜਿਹੜਾ ਜਦੋਂ ਆਇਆ ਉਦੋਂ ਕੋਈ ਐਸਾ ਨਹੀਂ ਹੋਇਆ ਅਦਰਵਾਈਜ਼ ਤਾਂ ਹੋਣਾ ਸੀ ਲਓ ਜੀ ਦੀਵਾਨ ਹਾਲ 'ਚ ਔਰ ਉਸ ਨੂੰ ਔਰ ਹਾਲਾਂਕਿ ਬੜਾ ਕਲੀਅਰ ਹੈ ਕਿ ਭਾਈ ਕੋਈ ਵੀ ਆ ਜਾ ਸਕਦਾ ਗੁਰਦੁਆਰੇ 'ਚ ਉਹ ਭਾਵੇਂ ਦੂਜਾ ਹੈ ਲੇਕਿਨ ਸ਼ਰਧਾਲੂ ਦੇ ਤੌਰ 'ਤੇ ਉਹ ਤਾਂ ਪੂਰਾ ਐਂਬੈਸਡਰ ਬਣ ਕੇ ਆਇਆ ਨਾਲ ਕੌਂਸੂਲੇਟ ਨਿਊਯਾਰਕ ਦਾ ਸਟਾਫ ਔਰ
ਸਪੈਸ਼ਲ ਸੱਦੇ ਤੇ ਆਇਆ ਉਹਨਾਂ ਦੇ। ਸੋ ਜ਼ਾਹਰ ਹੈ ਵੀ ਸਰਕਾਰੀ ਦੌਰਾ, ਪ੍ਰਾਈਵੇਟ ਤਾਂ ਨਹੀਂ ਹੈ। ਅੱਛਾ। ਪ੍ਰਾਈਵੇਟ ਜਿਹੜਾ ਆਉਂਦਾ ਉਹ ਲੈਕਚਰ ਕਰਨ ਨਹੀਂ ਆਉਂਦੇ, ਜਿਹਨੇ ਡਿਵੋਸ਼ਨ ਜਾਂ ਦੂਜਾ ਕਰਨਾ ਹੈ ਉਹ ਕੌਣ ਰੋਕ ਸਕਦਾ ਕਿਸੇ ਨੂੰ। ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਵੀ ਜਿਹੜੇ ਟੌਂਟ ਪਟੌਂਟ ਨੇ ਇੱਥੋਂ ਉਹ ਫਿਰ ਜਦੋਂ ਇੱਕ ਦੇ ਪੂਛ ਦੇ ਉੱਤੇ ਪੈਰ ਧਰਿਆ ਜਾਏ ਉਹ ਚੀਕ ਮਾਰਦਾ, ਤਾਂ ਬਾਕੀ ਵੀ ਫਿਰ ਜਿਹੜੀਆਂ ਚੀਂ ਚੀਂ ਕਰਦੇ ਨੇ ਉਹ ਫਿਰ ਸਾਰੇ ਹੀ ਜਿਹੜੇ ਨੇ ਟੌਂਟ ਪਟੌਂਟ। ਪਹਿਲਾਂ ਅਸੀਂ ਉਹਨਾਂ ਦੇ ਭਾਰਤ ਵਿਚਲੇ ਟੌਂਟ ਪਟੌਂਟਾਂ ਦੀ ਗੱਲ ਕਰ ਲਈਏ। ਉਹਨਾਂ ਦੇ ਵਿੱਚ ਦੋ ਪ੍ਰਮੁੱਖ ਤੌਰ ਦੇ ਉੱਤੇ ਇੱਕ ਆਰਪੀ ਸਿੰਘ ਜਿਹੜਾ ਬੀਜੇਪੀ ਦਾ ਕਰਤੇ ਧਰਤਿਆਂ 'ਚੋਂ, ਸਪੋਕਸਮੈਨ 'ਚੋਂ, ਜਨਰਲ ਸੈਕਟਰੀਆਂ 'ਚੋਂ, ਔਰ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਦੱਸਦੇ ਹੁੰਦੇ ਨੇ ਵੀ ਇਹ ਕਿਵੇਂ ਕਿਸੇ ਜ਼ਮਾਨੇ 'ਚ ਉੱਥੇ ਹੀ ਦਿੱਲੀ ਯੂਨੀਵਰਸਿਟੀ ਔਰ ਦੂਜੇ 'ਚ ਕਿਵੇਂ ਚੋਣਾਂ ਲੜਨ ਵੇਲੇ ਵੋਟਾਂ ਦੀ ਜਿਹੜੀ ਆ ਉਹ ਗੁਹਾਰ ਲਾਉਣ ਵਾਲਾ ਕੰਮ ਸੀ, ਔਰ ਕਿਵੇਂ ਹੌਲੀ 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 ਇਹ ਤਾਕਤ ਦੇ ਭੁੱਖੇ ਲੋਕ ਜਿਹੜੇ ਨੇ ਉਹ ਜਾ ਵੜਦੇ ਨੇ ਫਿਰ ਜਿੱਥੇ ਤਾਕਤ ਦਾ ਸੋਮਾ ਹੁੰਦਾ ਉਹਦੇ ਨੇੜੇ, ਉਹ ਭਾਵੇਂ ਉੱਲੂ ਦੇ ਕੋਲ ਹੋਏ ਜਾਂ ਉੱਲੂ ਦੇ ਪੱਠੇ ਕੋਲ ਹੋਏ। ਸੋ ਇਹ ਹਿੰਦੂ ਤੋਂ ਵੀ ਬਣ ਗਏ। ਇਵੇਂ ਹੀ ਉਹ ਦੂਜਾ ਗੁੰਡਾ ਮਨਜਿੰਦਰ ਬਿੱਟੇ ਦਾ ਭਰਾ ਮਨਜਿੰਦਰ ਸਿਰਸਾ, ਜਿਹੜਾ ਜਿਹਨੂੰ ਠੀਕ ਕਿਹਾ ਉਹਨਾਂ ਨੇ ਦਿੱਲੀ ਵਾਲਿਆਂ ਨੂੰ ਕਿ ਵੀ ਇਹ ਇੱਥੇ ਦਾੜੀ ਕੱਟਿਆ ਜਾਂ ਦੂਜਾ ਕਿਰਾਏ ਦੀ ਉਸ ਕਿਸੇ ਦੀ ਮਿਆਨੀ 'ਚ ਰਹਿੰਦਾ ਹੁੰਦਾ ਸੀ, ਕਿਵੇਂ ਠੱਗੀਆਂ ਠੌਰੀਆਂ ਕਬਜ਼ਾ ਯੂਨਿਟਾਂ ਦੂਜੇ ਤੀਜੇ ਕਰਦੇ, ਫਿਰ ਸੁਖਬੀਰ ਬਾਦਲਾਂ ਦੇ ਕਿਵੇਂ ਨੇੜੇ ਆਇਆ, ਮਜੀਠੀਆ ਦੇ ਕਿਵੇਂ ਦਿੱਲੀ ਕਮੇਟੀ ਦਾ ਪ੍ਰਧਾਨ ਬਣਿਆ, ਫਿਰ ਉੱਥੋਂ ਨਿਕਲ ਕੇ ਹੁਣ ਕਿਵੇਂ ਬੀਜੇਪੀ ਦੇ ਜਨਰਲ ਸੈਕਟਰੀ ਔਰ ਦਿੱਲੀ ਕਮੇਟੀ ਸਾਰੀ RSS ਦੀ ਝੋਲੀ 'ਚ ਪਾਈ। ਹੁਣ ਉਹ ਵੀ ਮੀਡੀਆ ਤੇ ਬੈਠਾ ਔਰ ਦੂਜਾ ਟਵੀਟ ਵੀ ਜਾਂ ਦੂਜੇ ਕਰ ਰਿਹਾ ਜੀ ਇਹ ਬਹੁਤ ਮਾੜਾ ਹੋਇਆ। ਔਰ ਮਨਜਿੰਦਰ ਸਿਰਸਾ ਕਹਿ ਰਿਹਾ ਇਹ ਭਾਰਤੀ ਦੇ ਉੱਤੇ ਜਿਹੜਾ ਇਲਜ਼ਾਮ ਲਾਇਆ ਜਾ ਰਿਹਾ ਕਿ ਨਿੱਜਰ ਨੂੰ ਮਾਰਿਆ ਔਰ ਪੰਨੂ ਨੂੰ ਮਾਰਿਆ, ਬਿਲਕੁਲ ਝੂਠ ਹੈ। ਭਾਰਤ ਇਵੇਂ ਨਹੀਂ, ਉਹ ਸਰਕਾਰੀ ਸਪੋਕਸਮੈਨ ਬਣਿਆ ਹੋਇਆ। ਹੁਣ ਜਿਹੜਾ RP ਸਿੰਘ ਹੈ ਉਹ ਚੀਕਾਂ ਮਾਰ ਰਿਹਾ, ਉਹਨੇ ਜਿਹੜਾ ਕਿ ਖਾਲਿਸਤਾਨੀ ਟਰਾਈਡ ਟੂ ਹੈਕਲ ਇੰਡੀਅਨ ਐਂਬੈਸਡਰ, not tried to heckle, they heckled, ਔਰ ਕਹਿ ਕੇ ਉਹਨਾਂ ਨੂੰ ਕਿ ਭਾਈ ਤੂੰ ਜਵਾਬ ਦੇ ਵਿਦ ਬੇਸਲੈਸ ਕੁਐਸਚਨਸ। ਵੀ ਕੁਐਸਚਨ ਹੀ ਕੋਈ ਉਹਦਾ ਬੇਸ ਨਹੀਂ, ਉਹ ਬੰਦਾ ਮਾਰਤਾ ਤੁਸੀਂ ਕੈਨੇਡਾ 'ਚ, ਅਮਰੀਕਾ 'ਚ ਤੁਹਾਨੂੰ ਅਮਰੀਕਨ ਸਿਸਟਮ ਨੇ ਫੜ ਲਿਆ ਐਟ ਦ ਲਾਸਟ ਮਿਨਟ, ਜਿਹਨੂੰ ਤੁਸੀਂ ਐਲੀਮੀਨੇਟ ਕਰਨਾ ਸੀ। ਫॉर ਹਿਜ਼ ਰੋਲ ਇਨ ਦਾ ਫੇਲਡ ਪਲਾਟ ਟੂ ਅਸੈਸੀਨੇਟ ਗੁਰਪਤਵੰਤ ਐਂਡ ਖਾਲਿਸਤਾਨ ਰੈਫਰੈਂਡਮ ਕੈਂਪੇਨ। ਚਲੋ ਇੱਕ ਗੱਲ ਚੰਗੀ ਹੈ ਕਿ ਵੀ ਉਹਨੂੰ RP ਸਿੰਘ ਨੂੰ ਵੀ ਹਿੰਮਤ ਸਿੰਘ ਦੀ ਹਿੰਮਤ ਯਾਦ ਹੈ। ਹਿੰਮਤ ਸਿੰਘ who led the pro-Khalistanis at Hicksville Gurdwara in New York also accused Ambassador Sandhu for India's role in assassination of Hardeep Singh Nijjar, who was president of Surrey Gurdwara and coordinator for Canadian chapter of Khalistan referendum। ਚਲੋ ਇਹ ਉਹਨੂੰ ਰੈਫਰੈਂਡਮ ਵੀ ਯਾਦ ਹੈ, ਨਿੱਜਰ ਦਾ ਮਰਡਰ ਵੀ ਯਾਦ ਹੈ। ਔਰ ਦੂਸਰਾ ਔਰ ਫਿਰ ਜਿਵੇਂ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜਿਹੜੇ ਸਾਰੀਆਂ ਡਿਵੈਲਪਮੈਂਟਸ ਤੇ ਅੱਖ ਰੱਖ ਰਹੇ ਸੀ, ਉਹਨਾਂ ਨੇ ਕਿਹਾ ਕਿ ਵੀ ਇਹ ਇੱਕੋ ਜਿਹਾ ਨੈਰੇਟਿਵ ਸਾਰੇ ਪਾਸੇ ਘੁੰਮ ਰਿਹਾ ਕਿ ਵੀ ਉਹਨਾਂ ਨੂੰ ਉਹੀ ਏਜੰਸੀਆਂ ਨੇ ਲਿਖ ਕੇ ਦਿੱਤਾ। ਹੁਣ ਰਵਿੰਦਰ ਸਿੰਘ ਰੋਬਿਨ ਜਿਹੜਾ ਕਦੇ ANI ਲਈ ਵੀ ਕੰਮ ਕਰਦੇ ਰਹੇ, ਅਸੀਂ ਪਿਛਲੇ ਦਿਨਾਂ 'ਚ ਉਹਨਾਂ ਦਾ ਉਸ ਤਾਰੀਫ ਸੈਂਸ ਜ਼ਿਕਰ ਕੀਤਾ ਸੀ ਕਿ ਯੂਕਰੇਨੀਅਨ ਐਂਬੈਸਡਰ ਜਿਹੜਾ ਜਰਨਲਿਸਟ ਨਾਲ G20 ਵੇਲੇ ਉਹਨਾਂ ਦਾ ਹੋਇਆ। ਉਹਨਾਂ ਨੇ ਵੀ ਇਸ ਗੱਲ ਨੂੰ ਬੜਾ ਯਕੀਨੀ ਬਣਾਇਆ ਕਿ ਭਾਈ ਉਹ ਜਿਹੜਾ ਉਹ ਤਰਨਜੀਤ ਸਿੰਘ ਸੰਧੂ ਦੀ ਜਿਹੜੀ ਟਵੀਟ ਹੈ ਉਹਦੇ 'ਤੇ ਕਿ ਜੀ ਉਹਨੇ ਬੜਾ ਗ੍ਰੈਟੀਚਿਊਡ ਦਿਖਾਇਆ ਗੁਰਦੁਆਰਾ ਕਮੇਟੀ ਨੂੰ ਕਿ ਜੀ ਉਹਨਾਂ ਨੇ ਕੀਤਾ। ਫਿਰ ਤੇਜਾ ਸਿੰਘ ਸਮੁੰਦਰੀ ਦੇ ਸੋਲੇ ਗਾਏ ਨੇ, ਆਫ ਕੋਰਸ ਉਹ ਗੁਰੂ ਕਾ ਬਾਗ ਔਰ ਦੂਸਰਾ ਦਾ, ਇਹ ਤਾਂ ਸ਼ੀਸ਼ਾ ਇਹਨੂੰ ਦਿਖਾਓ ਕਿ ਤੇਰਾ ਦਾਦਾ ਕੀ ਸੀ ਤੇਜਾ ਸਿੰਘ ਸਮੁੰਦਰੀ, ਤੇਰਾ ਪਿਓ ਕੀ ਸੀ ਬਿਸ਼ਨ ਸਿੰਘ ਸਮੁੰਦਰੀ, ਔਰ ਤੂੰ ਕਿਹੜੀ ਹਕੂਮਤ ਦੀ ਨੁਮਾਇੰਦਗੀ ਕਰ ਰਿਹਾ। ਅਮਰੀਕਾ ਜਿਹੜੀ ਹਕੂਮਤ ਜਿਹੜੀ ਹੈ ਉਹ ਤੇਰੀ ਕੌਮ ਦੇ ਬੰਦਿਆਂ ਨੂੰ ਤੇਰੇ ਆਫਿਸ ਦੇ ਥੱਲੇ ਉਸੇ ਹੀ ਐਮਬੈਸੀ ਦੀ ਬਿਲਡਿੰਗ ਜਿੱਥੇ ਰਾਹ ਦੇ ਹੈੱਡ ਦਾ ਲੋਕਲ ਡੈਸਕ ਲੱਗਾ ਹੋਇਆ, ਉਹ ਅਮਰੀਕਾ ਦੇ ਸਿੱਖਾਂ ਨੂੰ ਮਾਰਨ ਦੇ ਲਈ ਜਿਹੜੇ ਨੇ ਉਹ ਪਲਾਟ ਰਚ ਰਹੇ ਨੇ। ਪਰ ਇਹ ਟਾਊਟੀ ਤਾਂ ਸਾਰੇ ਮੀਡੀਆ ਦੀ ਔਰ ਦੂਸਰਿਆਂ ਦੀ ਰਹੀ ਹੈ। ਪਰ ਜਿਹੜੇ ਇਹਨਾਂ ਦੇ ਜਿਵੇਂ ਜਦੋਂ ਰਿਸ਼ੀ ਸੋਨਕ ਨੂੰ ਸਰਟੀਫਾਈਡ ਜਵਾਈ ਕਿਹਾ ਜਾਂਦਾ ਹੈ, ਸੋ ਜਿਹੜੇ ਹਿੰਦੂ ਤਵੀਆਂ ਦੇ ਸਰਟੀਫਾਈਡ ਜਵਾਈ ਇੱਥੇ ਉਹਨਾਂ ਨੇ ਰੱਖੇ ਹੋਏ ਨੇ। ਉਹਨੂੰ ਆਰਗੇਨਾਈਜੇਸ਼ਨਲ ਨੇਮ ਜਿਹੜਾ ਸਿੱਖਸ ਆਫ ਅਮਰੀਕਾ ਦਿੱਤਾ ਹੋਇਆ। ਉਹਨਾਂ ਦੇ ਵੈਸੇ ਤਾਂ ਉਹਨਾਂ ਟਾਊਟਾਂ ਦੀ ਪੂਰੇ ਨਾਂ ਨੇ ਸਰਟੀਫਾਈਡ ਜਵਾਈਆਂ ਦੇ ਸਾਈਡ ਦੇ ਉੱਤੇ, ਪਰ ਕਮਲਜੀਤ ਸਿੰਘ ਸੋਨੀ ਪ੍ਰੈਜ਼ੀਡੈਂਟ ਹੈ ਤੇ ਜਸਦੀਪ ਸਿੰਘ ਜੱਸੀ ਚੇਅਰਮੈਨ। ਔਰ ਮੈਂ ਉਹ ਬਾਕੀਆਂ ਦੇ ਹੁਣ ਮੈਂ ਨਾਂ ਨਹੀਂ ਪੜ੍ਹਨਾ ਚਾਹੁੰਦਾ, ਲੇਕਿਨ ਇਹ ਬਹੁਤ ਸਾਰਿਆਂ ਦਾ ਸਾਨੂੰ ਪਤਾ ਹੈ ਵੀ ਇਹ ਸਾਰੇ ਟੌਂਟ ਬਟੌਂਟ ਹੀ ਨੇ। ਔਰ ਉਹਨਾਂ ਨੇ ਇਮੀਡੀਏਟ ਪ੍ਰੈਸ ਰਿਲੀਜ਼ ਜਿਹੜੀ ਹੈ ਉਹ ਕੱਢੀ ਹੈ
ਕਿ ਸਿੱਖਸ ਆਫ ਅਮਰੀਕਾ ਲੀਡਿੰਗ ਸਿੱਖ ਆਰਗੇਨਾਈਜੇਸ਼ਨ ਇਨ USA, ਲੀਡਿੰਗ ਕੋਈ ਨਹੀਂ, ਇਹ ਇਹੀ 4-6 ਟਾਊਟਾ ਦਾ ਗਰੁੱਪ ਹੈ। ਇਹਨਾਂ ਨਾਲ ਵੀ 1-2 ਹੋਰ ਰਲੇ ਹੁੰਦੇ ਸੀ, ਮੈਂ ਉਹਨਾਂ ਦਾ ਨਾਂ ਨਹੀਂ ਲਵਾਂਗਾ, ਉਹ ਵੀ ਇਹਨਾਂ ਨੂੰ ਛੱਡ ਗਏ ਕਿ ਭਾਈ ਇਹ ਤਾਂ ਵਾਕਿਆ ਹੀ ਬਿਲਕੁਲ ਟਾਊਟੀ ਕਰਦੇ ਨੇ। ਉਹਨਾਂ ਨੇ ਕਿਹਾ ਜੀ ਇਹ ਲੀਡਿੰਗ ਸਿੱਖ ਆਰਗੇਨਾਈਜੇਸ਼ਨ, ਜ਼ਰਾ ਇਹ ਕਮਲਜੀਤ ਸੋਨੀ ਜਾਂ ਜੈਸੀ ਸਿੰਘ ਇਹ ਕਿਤੇ ਆ ਕੇ ਦਿਖਾਣ, ਕਿਤੇ ਵੀ ਆ ਕੇ ਕਹਿਣ ਕਿ ਜੀ ਅਸੀਂ ਲੀਡਿੰਗ ਆਰਗੇਨਾਈਜੇਸ਼ਨ, ਅਸੀਂ ਇੰਡੀਅਨ ਗਵਰਨਮੈਂਟ ਦੇ ਹੱਕ 'ਚ ਆ ਰਹੇ, ਫਿਰ ਇਹ ਦੇਖ ਲੈਣਗੇ ਕਿ ਇਹ ਕੀ ਇਹਨਾਂ ਦੀ ਔਕਾਤ ਕੀ ਹੈ। ਫਿਰ ਉਹਨਾਂ ਨੇ ਕਿਹਾ ਕੰਡੈਮ the disrespect of a Sikh devotee. Ambassador of India to USA Taranjit Singh Sandhu in a Gurdwara in Long Island, New York yesterday. Devotee. ਉਹਦੀ ਡਿਵੋਸ਼ਨ ਉਹਨੂੰ 250 ਮੀਲ ਦੂਰ ਇੱਥੇ ਹਿਕਸਵਿਲ ਦੇ ਗੁਰਦੁਆਰੇ 'ਚ ਲੈ ਕੇ ਆਏ, ਉਹਨੂੰ ਨੇੜੇ ਤੇੜੇ ਉਹ ਹੈ ਐਮਬੈਸੀਆਂ ਦੇ ਟਾਊਟਾ ਦਾ ਹੀ, ਹੋਰ ਵੀ ਜਿਹੜਾ ਮੈਸੇਚੂਸਟਸ ਐਵਨਿਊ ਤੇ ਵੀ ਗੁਰਦੁਆਰਾ, ਉੱਥੇ ਚਲੇ ਜਾ, ਹੋਰ ਚਲੇ ਜਾ, ਵੈਸੇ ਮੰਦਿਰ ਨੇ ਉੱਥੇ, ਕੰਮ ਤਾਂ ਤੁਸੀਂ ਜਿਹੜਾ ਉਹ ਜੈ ਸ਼੍ਰੀ ਰਾਮ ਵਾਲਿਆਂ ਦਾ ਕਰ ਰਹੇ ਹੋ। Ambassador Sandhu went to Gurdwara Sahib to pray. ਉਹ ਇੱਥੇ ਪ੍ਰਾਰਥਨਾ ਕਰਨ ਆਇਆ, ਉਹਨੂੰ ਅਰਦਾਸ ਕਰਨ, ਉਹਨੂੰ ਹੋਰ ਕਿਤੇ ਰਾਜ 250 ਮੀਲ 'ਚ ਕੋਈ ਥਾਂ ਨਹੀਂ ਮਿਲੇ। ਐਂਡ ਮੈਨੇਜਮੈਂਟ ਆਫ ਗੁਰਦੁਆਰਾ ਸਾਹਿਬ ਆਨਰਡ ਹਿਮ ਵਿਦ ਸਿਰੋਪਾਸ। ਉਹ ਟਾਊਟਾਂ ਦਾ ਹੀ ਉਹ ਕੰਮ ਹੈ, ਉਹਨਾਂ ਦਾ ਵੀ ਅਸੀਂ ਜ਼ਿਕਰ ਕਰਾਂਗੇ ਕਿਸੇ ਵੇਲੇ। ਆਫਟਰ ਦੈਟ ਏ ਹੈਂਡਫੁਲ ਆਫ ਮਿਸਕ੍ਰੀਐਂਟ ਹੋ ਗਏ, ਸ਼ਰਾਰਤੀ ਅਨਸਰ, ਟਰਾਈਡ ਟੂ ਡਿਸਰਿਸਪੈਕਟ ਹਿਮ। ਕਿਸੇ ਨੇ ਉਹਦੇ ਚਪੇੜ ਨਹੀਂ ਮਾਰੀ, ਉਹਦੀ ਦਸਤਾਰ ਨੂੰ ਹੱਥ ਨਹੀਂ। ਤਾਂ ਆਮ ਲੋਕ ਤਾਂ ਇਹ ਵੀ ਕਹਿ ਸਕਦੇ ਨੇ ਬਈ ਇਹ ਦਸਤਾਰ ਗੁਰੂ ਦੀ ਹੈ, ਗੁਰੂ ਪੰਥ ਦੀ ਹੈ, ਤੁਸੀਂ ਤਾਂ ਜਿਹੜਾ ਉਹ ਦਸਤਾਰ ਰੱਖ ਕੇ ਜਿਹੜਾ ਉਹ ਉਹਨਾਂ ਦੀ ਬਨਾਰਸੀ ਟੋਪੀ ਵਾਲਿਆਂ ਦੇ ਵਕੀਲ ਬਣੇ ਹੋਏ ਹੋ ਜਾਂ ਉਹਨਾਂ ਦੇ ਦੂਤ ਬਣੇ ਹੋਏ, ਇਹ ਪੱਗ ਜਿਹੜੀ ਹੈ ਇਹ ਤਾਂ ਗੁਰੂ ਦੀ ਹੈ। ਪਰ ਕਿਸੇ ਨੇ ਉਹ ਰਾਦਰ ਭਾਈ ਹਿੰਮਤ ਸਿੰਘ ਨੇ ਯਕੀਨੀ ਬਣਾਇਆ ਵੀ ਇਹਨੂੰ ਹੱਥ ਨਾ ਲਾਇਓ ਇਹਨੂੰ, ਕਿ ਬਈ ਐਵੇਂ ਉਹ ਜਿਹੜਾ ਉਹ ਮੁੜ ਕੇ ਬਦਨਾਮੀ ਦਾ ਥਾਂ ਹੁੰਦਾ ਹੈ। ਆਫਟਰ ਦੈਟ ਏ ਹੈਂਡਫੁਲ ਆਫ ਮਿਸਕ੍ਰੀਐਂਟਸ ਟ੍ਰਾਈਡ ਟੂ ਡਿਸਰਿਸਪੈਕਟ ਹਿਮ ਐਂਡ ਵਾਇਓਲੇਟਡ ਦਾ ਪੀਸ ਐਂਡ ਸੈਂਕਟਿਟੀ ਆਫ ਗੁਰਦੁਆਰਾ ਸਾਹਿਬ। ਪਹਿਲੀ ਗੱਲ ਤਾਂ ਇਹ ਘਟਨਾ ਵੀ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ 'ਚ ਨਹੀਂ ਹੋਈ, ਇਹ ਵੀ ਝੂਠ। ਜੇ ਹੋ ਵੀ ਜਾਂਦੀ ਤੇ ਫਿਰ ਜਿਹੜਾ ਜਿੱਥੇ ਬੇਅਦਬੀ ਕਰ ਰਿਹਾ ਹੁੰਦਾ ਆ ਕੇ, ਜਾਂ ਜਿਹੜਾ ਜਿਹਨੂੰ ਵਾਇਓਲੇਟ ਕਰ ਰਿਹਾ ਹੁੰਦਾ, ਹੁਣ ਮੱਸਾ ਰੰਗੜ ਨੂੰ ਸਜ਼ਾ ਸੁੱਖਾ ਸਿੰਘ ਮਤਾਬ ਸਿੰਘ ਨੇ ਦਰਬਾਰ ਸਾਹਿਬ ਦੇ ਅੰਦਰ ਹੀ ਦਿੱਤੀ। ਹੁਣ ਉਹਨੂੰ ਇਹ ਤਾਂ ਨਹੀਂ ਸੀ ਕਿ ਵੀ ਉਹ ਇਹ ਕਹਿੰਦੇ ਕਿ ਵੀ ਕੀ ਹੈ। ਸੋ ਜੇ ਤੁਸੀਂ ਗੁਰਦੁਆਰਿਆਂ ਦੀ ਸੈਂਕਟਿਟੀ ਨੂੰ ਵਾਇਓਲੇਟ ਕਰੋਗੇ, ਇਹ ਟੌਂਟ ਬਟੌਂਟ ਜਿਹੜੇ ਨੇ ਆ ਕੇ ਸਾਨੂੰ ਦੱਸਣਗੇ ਕਿ ਭਾਈ ਸਿੱਖੀ ਕੀ ਹੈ, ਤੇ ਫਿਰ ਤੁਹਾਨੂੰ ਕਿਤੇ ਨਾ ਕਿਤੇ ਹੁਣ ਤੱਕ ਤਾਂ ਬੜਾ ਕੰਟਰੋਲ ਚੱਲ ਰਿਹਾ ਸਾਰੇ ਪਾਸੇ, ਔਰ ਅਸੀਂ ਹੋਪ ਕਰਦੇ ਹਾਂ ਵੀ ਇਹ ਕੰਟਰੋਲ ਰਹੇ। ਪਰ ਮੈਨੂੰ ਇਹ ਲੱਗਦਾ ਹੈ ਵੀ ਇਹ ਜਾਣ ਕੇ ਇਹਨਾਂ ਪੱਗਾਂ ਵਾਲਿਆਂ ਨੂੰ ਅੱਗੇ ਕਰਕੇ ਇਹਨਾਂ ਨੂੰ ਬੇਇੱਜ਼ਤ ਕਰਵਾਉਣਾ ਚਾਹੁੰਦੇ ਨੇ, ਇਹਨਾਂ ਦਾ ਨੁਕਸਾਨ ਕਰਵਾਉਣਾ ਚਾਹੁੰਦੇ ਨੇ, ਤਾਂ ਕਿ ਉਹਨਾਂ ਨੂੰ ਫਿਰ, ਕਿਉਂਕਿ ਹੁਣ ਉਹ ਫਸੇ ਹੋਏ ਨੇ, ਉਹਨਾਂ ਨੂੰ ਬਹਾਨਾ ਮਿਲੇ ਕਿ ਜੀ ਦੇਖੋ ਸਾਡੇ ਡਿਪਲੋਮੈਟਸ ਨਾਲ ਕੀ ਹੋਇਆ। ਔਰ ਫਿਰ ਉਹ ਕਹਿੰਦਾ ਗੁਰਦੁਆਰਾਜ਼ ਆਰ ਪਲੇਸ ਆਫ ਵਰਸ਼ਿਪ ਐਂਡ ਸ਼ੁੱਡ ਬੀ ਫ੍ਰੀ ਫਰੋਮ ਪਰਸਨਲ ਪੋਲੀਟੀਕਲ ਵਿਊਜ਼। ਉਹ ਉੱਥੇ ਖਲੋ ਕੇ ਜਿਹੜੀ ਉਹਨੇ 2-2.5 ਮਿੰਟ ਦੀ ਆਪਣੀ ਵੀਡੀਓ ਵੀ ਪਾਈ ਹੈ, ਉਹ ਕਹਿ ਰਿਹਾ ਜੀ ਸਿੱਖਾਂ ਨੂੰ ਐਜੂਕੇਸ਼ਨ ਇੰਡੀਅਨ ਗਵਰਨਮੈਂਟ ਦਾ ਬੜਾ ਧਿਆਨ ਹੈ, ਸਾਡੀ ਬੜੀ ਯੰਗ ਵਰਕ ਫੋਰਸ ਆ ਗਈ ਹੈ। ਇੱਕ ਜ਼ਮਾਨਾ ਸੀ ਸ਼੍ਰੋਮਣੀ ਕਮੇਟੀ ਦੇ ਵਜ਼ੀਫੇ ਦੇ ਉੱਤੇ ਲੋਕ ਬਾਹਰ ਪੜ੍ਹਨ ਆਉਂਦੇ ਸੀ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕੌਣ, ਉਹ ਉੱਥੇ ਪੋਲੀਟੀਕਲ ਸਪੀਚ ਕਰ ਰਿਹਾ ਹੈ, ਉਹ ਇੰਡੀਆ ਦੀ ਨੁਮਾਇੰਦਗੀ ਕਰ ਰਿਹਾ, ਉਹ ਕੋਈ ਗੁਰੂ ਨਾਨਕ ਸਾਹਿਬ ਦੇ ਗੁਣ ਨਹੀਂ ਗਾ ਰਿਹਾ, ਉਹ ਹਿੰਦੂਤਵਾ ਭਗਤੀ ਰੰਗ ਦੇ ਵਿੱਚ ਰੰਗਿਆ, ਜਿਹੜਾ ਉਹ 15 ਭਗਤਾਂ ਨੂੰ ਭਗਤੀ ਮਾਰਗ ਦੇ ਨਾਲ ਜੋੜ ਕੇ ਹਿੰਦੂਤਵਾ ਦਾ ਜਿਹੜਾ ਉਹ ਪ੍ਰੋਪੇਗੈਂਡਾ ਕਰ ਰਿਹਾ, ਔਰ ਸਰਕਾਰੀ ਜਿਹੜੀਆਂ ਨੇ ਉਹ ਪ੍ਰਾਪਤੀਆਂ ਦੀ ਗੱਲ ਕਰ ਰਿਹਾ। ਇੰਡੀਆ 'ਚ ਦੇਖੋ ਜੀ ਇੰਨੀ ਵੱਡੀ ਯੰਗ ਫੋਰਸ ਹੋ ਗਈ, ਜਿਹੜੀ ਹੁਣ ਜਾਪਾਨੀਆਂ ਕੋਲ ਵੀ ਨਹੀਂ ਹੈ, ਜਰਮਨ ਕੋਲ ਵੀ ਨਹੀਂ ਹੈ, ਉਹਨਾਂ ਦੀ ਏਜਿੰਗ ਪੋਪੂਲੇਸ਼ਨ ਹੈ। ਔਰ ਇਹ ਕਹਿ ਰਿਹਾ ਕਿ ਫਿਰ we urge the management of Gurdwara Sahib to take strict action against these miscreants। ਵੈਸੇ ਇਹ ਟਾਊਟਾਂ ਨੂੰ ਅਸੀਂ ਦੱਸ ਦਈਏ ਕਿ ਮੈਨੇਜਮੈਂਟ ਨੇ ਫੋਰਨ ਪੁਲਿਸ ਕਾਲ ਕਰ ਲਈ ਸੀ, ਔਰ ਉਸ ਪੁਲਿਸ ਦੀ ਟੁਕੜੀ ਨੂੰ ਵੀ ਹਿੰਮਤ ਸਿੰਘ ਹੋਰਾਂ ਨੇ ਜਿਹੜਾ ਉਹ ਬਰੀਫ ਕੀਤਾ। ਉਹਨੂੰ ਉਹਨਾਂ ਦੇ ਸਾਰਜੈਂਟ ਜਿਹੜਾ ਆਇਆ, ਉਹਨੂੰ ਉਹਨਾਂ ਨੇ ਕਿਹਾ ਕਿ ਜੀ ਇਹ ਸਾਡਾ ਗੁਰਦੁਆਰਾ ਹੈ, ਔਰ ਮੈਨੇਜਮੈਂਟ ਤੁਸੀਂ ਇਹਨਾਂ ਦਾ ਹਾਲ ਦੇਖੋ। ਇੱਕ ਪਾਸੇ ਪ੍ਰੇਅਰ ਪਲੇਸ ਕਹਿ ਰਹੇ ਨੇ, ਮੈਨੇਜਮੈਂਟ ਨੇ ਕਿਹਾ ਕਿ ਉਹਨਾਂ ਨੂੰ ਸੱਦਿਆ ਸੀ ਜੀ ਇਹ ਸਾਡੀ ਪਰਸਨਲ ਪ੍ਰਾਪਰਟੀ ਹੈ, ਔਰ ਕੋਈ ਆਇਆ ਹਿੰਮਤ ਸਿੰਘ ਉਹਨਾਂ ਨੇ ਕਿਹਾ ਇਹ ਗੁਰਦੁਆਰਾ ਹੈ, ਸਿੱਖ ਸੰਗਤ ਦਾ, ਔਰ ਇਹ ਜਿਹੜੇ ਨੇ ਇਹ ਕਿਲਰ ਹਾਊਸ ਤੋਂ ਆਇਆ। ਉਹਨਾਂ ਨੇ ਕਿਹਾ ਐਮਬੈਸੀ ਨਹੀਂ, ਕਿਲਰ ਹਾਊਸ, ਇਹਨਾਂ ਨੇ ਸਾਡਾ ਇੱਕ ਬੰਦਾ ਮਾਰਿਆ, ਦੂਜਾ ਮਾਰ ਦੇਣਾ ਸੀ। ਉਹ ਕਹਿੰਦਾ ਵੀ ਪੁਲਿਸ ਅਫਸਰ ਨੇ ਕਿਹਾ ਯਾ ਆਈ ਐਮ ਅਵੇਅਰ ਬਟ ਹੁਣ ਮੀਡੀਆ 'ਚ ਇੰਨਾ ਹੈ। ਉਹਨੇ ਕਿਹਾ ਜੀ ਅਸੀਂ ਬਿਲਕੁਲ ਇਹਨੂੰ ਕੁਛ ਨਹੀਂ ਕਿਹਾ, ਹੁਣ ਤਾਂ ਉਹ ਖਾਲਿਸਤਾਨ ਦਾ ਝੰਡਾ ਦਿਖਾਤਾ, ਉਹ ਆਪ ਹੀ ਜਿੰਦਾਬਾਦ ਕਰਦਾ ਚਲਾ ਗਿਆ। ਹੁਣ ਉਹਨਾਂ ਨੇ ਕਿਹਾ ਗੁੱਡ ਮੈਨ ਗੁੱਡ, ਨਾਓ ਯੂ ਵਾਂਟ ਗੋ ਇਨਸਾਈਡ, ਨਹੀਂ ਕਹਿੰਦੇ ਅਸੀਂ ਆਪਣਾ ਕੰਮ ਕਰਤਾ, ਹੁਣ ਅਸੀਂ ਅੰਦਰ ਨਹੀਂ ਜਾਣਾ ਗਿਆ। ਉਹਨੂੰ ਕਿਹਾ ਗੁੱਡ ਹੈਵ ਅ ਨਾਈਸ ਡੇ। ਸੋ ਮਤਲਬ ਇਹਨਾਂ ਨੂੰ ਇਹ ਕਹਿਣ ਦਾ ਲੋੜ ਨਹੀਂ ਹੈ ਇਹਨਾਂ ਟਾਊਟਾਂ ਨੂੰ, ਉਹ ਆਲਰੇਡੀ ਉਹਨਾਂ ਨੇ
ਜਿਹੜਾ ਉਹਨਾਂ ਨੇ ਕਿਹਾ ਜੀ ਵੀ ਅਰਜ ਮੈਨੇਜਮੈਂਟ ਆਫ ਗੁਰਦੁਆਰਾ ਸਾਹਿਬ ਟੂ ਟੇਕ ਸਟ੍ਰਿਕਟ ਐਕਸ਼ਨ ਅਗੇਂਸਟ ਥੀਸ ਮਿਸਕ੍ਰੀਐਂਟ ਸੋ ਦੈਟ ਪੀਸ ਲਵਿੰਗ ਸਿੱਖ ਕਮਿਊਨਿਟੀ ਇਨ ਨਿਊਯਾਰਕ ਕੈਨ ਕਮ ਟੂ ਗੁਰਦੁਆਰਾਸ ਫ੍ਰੀਲੀ ਵਿਦਾਊਟ ਐਨੀ ਫੀਅਰ ਆਫ ਪ੍ਰੈਸ਼ਰ। ਇਹ ਜੈਸੀ ਸਿੰਘ ਕਮਲਜੀਤ ਸਿੰਘ ਸੋਨੀ, ਤੁਹਾਨੂੰ ਆਪਣਾ ਹਸ਼ਰ ਯਾਦ ਹੋਣਾ ਜਦੋਂ ਤੁਸੀਂ ਵਰਜੀਨੀਆ ਗੁਰਦੁਆਰੇ ਉੱਥੇ ਆਏ ਹੋ, ਉੱਥੇ ਹੱਥ ਦੇ ਕੇ ਅਸੀਂ ਵੀ ਖਾਲਿਸਤਾਨੀ ਆ ਇਹ ਕਹਿ ਕੇ ਉੱਥੇ ਛੁੱਟੇ, ਕਿਉਂਕਿ ਉਹਨਾਂ ਨੂੰ ਆ ਕੇ ਭਾਈ ਨਰਿੰਦਰ ਸਿੰਘ ਹੋਰਾਂ ਨੇ ਔਰ ਦੂਸਰਿਆਂ ਨੇ ਘੇਰ ਲਿਆ ਸੀ ਕਿ ਜੀ ਦੱਸੋ ਤੁਹਾਡੀ ਕੀ ਲਾਈਨ ਹੈ। ਸੋ ਇਹਨਾਂ ਦੇ ਨਾਲ ਵੀ ਜਿਹੜਾ ਹੈ ਮੈਂ ਸਮਝਦਾ ਵੀ ਇਹ ਟਾਊਟਾਂ ਦੀ ਸ਼ਨਾਖਤ ਹੋ ਜਾਏ ਤੇ ਬਾਕੀਆਂ ਲਈ ਸੌਖਾ ਹੋ ਜਾਂਦਾ ਕੰਮ। ਹੁਣ ਇਹ ਜਿਹੋ ਜਿਹਾ ਕੰਮ ਇਹ ਵੱਡੇ ਬਾਸ ਨੇ ਕੀਤਾ, ਇਹ ਟਾਊਟ ਵੀ ਜ਼ਰਾ ਕਿਤੇ ਕਰਕੇ ਦਿਖਾਣ ਤੇ ਫਿਰ ਇਹ ਸੰਗਤ ਦਾ ਰੋਹ ਦੇਖਣਗੇ। ਇਹ ਆਪਣੇ ਘਰਾਂ 'ਚ ਸੱਦ ਕੇ ਆਪਣੇ ਵੱਡੇ ਵੱਡੇ ਲਾਉਂਜ ਔਰ ਦੂਜੇ ਬਣਾਏ ਹੋਏ ਨੇ, ਉਹਨਾਂ 'ਚ ਤੁਸੀਂ ਤਿਰੰਗਾ ਚਲਾਓ ਕਿ ਭਗਵਾ ਚਲਾਓ ਕਿ ਹਰੀ ਓਮ ਜੈ ਜਗਦੀਸ਼ ਹਰੇ ਪੜ੍ਹੋ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਸਿੱਖ ਗੁਰਦੁਆਰੇ, ਸਿੱਖ ਕਮਿਊਨਿਟੀ ਪਲੇਸਿਸ, ਸਿੱਖ ਗੈਦਰਿੰਗਸ, ਉਹਦੇ 'ਚ ਤੁਹਾਨੂੰ ਅਸੀਂ ਸਿੱਖਾਂ ਦੇ ਨਾਂ ਥੱਲੇ ਜਿਹੜਾ ਉਹ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਨ ਦਿਆਂਗੇ ਕਿ ਭਾਈ ਤੁਸੀਂ ਇਸ ਕਿਸਮ ਦਾ ਜਿਹੜਾ ਹੈ ਕਿਲਿੰਗ ਮਸ਼ੀਨਰੀ ਜਿਹੜੀ ਤੁਸੀਂ ਖੜੀ ਕੀਤੀ ਹੋਈ ਐਮਬੈਸੀਆਂ, ਕਾਉਂਸਲੇਟ, ਦੂਜੇ ਤੀਜੇ, ਇਹ ਲੈਵਲ ਹੋਣ ਵਾਲੇ ਨੇ ਅਲਟੀਮੇਟਲੀ, ਕਿਉਂਕਿ ਇਹ ਇਸ ਵੇਲੇ ਰਾਹ ਦੇ ਕਿਲਿੰਗ ਸਟੇਸ਼ਨ ਬਣੇ ਹੋਏ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।